एक शेर बैठा तो एक कुत्ता बैठा एक थां ते तुसी सोटी लैके जाओ ਉਹੋ ਹੀ ਸੋਟੀ ਜਦੋਂ ਤੁਸੀਂ ਕੁੱਤੇ ਨੂੰ ਮਾਰੋਗੇ ਨਾ ਤੇ ਕੁੱਤਾ ਆਪਣੇ ਅਗਲੇ ਦੋਵਾਂ ਹੱਥਾਂ ਦੇ ਵਿੱਚ ਤੁਹਾਡੀ ਸੋਟੀ ਫੜ ਲੇਗਾ। ਕੁੱਤੇ ਨੂੰ ਇਸ ਤਰ੍ਹਾਂ ਲੱਗੇਗਾ ਕਿ ਸਾਰਾ ਜਿਹੜਾ ਮੇਰੇ ਤੇ ਜ਼ੁਲਮ ਹੋ ਰਿਹਾ ਸੋਟੀ ਕਰ ਦਈਏ ਪਈ, ਪਰ ਉਹੋ ਹੀ ਸੋਟੀ ਜਦੋਂ ਤੁਸੀਂ ਸ਼ੇਰ ਨੂੰ ਮਾਰੋਗੇ ਸ਼ੇਰ ਉਹ ਸੋਟੀ ਨਹੀਂ ਫੜੇਗਾ, ਜਿਹੜਾ ਉਹਦੇ ਪਿੱਛੇ ਇਨਸਾਨ ਹੈ ਸ਼ੇਰ ਉਹਨੂੰ ਖਤਮ ਕਰ ਦੇਗਾ, ਕਿਉਂਕਿ ਉਹਨੂੰ ਪਤਾ ਮਸਲਾ ਸੋਟੀ ਦਾ ਨਹੀਂ, ਮਸਲਾ ਉਹਦਾ ਜਿਹੜਾ ਇਹਦੇ ਪਿੱਛੇ ਖਲੋਤਾ ਹੋਵੇ। ਤੁਸੀਂ ਥੋੜੀ ਜਿਹੀ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰਕੇ ਵੇਖ ਲਓ, ਤੁਹਾਨੂੰ ਪਤਾ ਲੱਗ ਜਾਏਗਾ ਤੁਹਾਡੇ ਦੁਸ਼ਮਣ ਕਿੰਨੇ ਨੇ। ਤੁਹਾਡੇ ਆਂਢ ਗੁਆਂਢ ਤੁਹਾਡੇ ਆਪਣਿਆਂ ਦੇ ਵਿੱਚੋਂ ਤੁਹਾਡੇ ਦੁਸ਼ਮਣ ਬਣ ਜਾਂਦੇ। ਥੋੜਾ ਜਿਹਾ ਜ਼ਿੰਦਗੀ 'ਚ ਨਾਕਾਮ ਹੋ ਕੇ ਵੇਖੋ, ਤੁਹਾਡੇ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਈਆਂ ਜਾਣਦੀਆਂ ਕਿ ਤੁਸੀਂ ਸੁਣ ਕੇ ਖੁਦ ਪਰੇਸ਼ਾਨ ਹੋ ਜਾਓਗੇ, ਯਾਰ ਇਹ ਕੰਮ ਮੈਂ ਕਦੋਂ ਕੀਤਾ ਸੀ। ਮੈਂ ਨਾ ਥੋੜਾ ਜਿਹਾ ਗੌਰ ਕਰੋ, ਅਗਰ ਘਰ ਦੇ ਵਿੱਚ ਜਾਂ ਤੁਹਾਡੇ ਰਿਸ਼ਤੇਦਾਰਾਂ ਜਾਂ ਫੈਮਿਲੀ ਦੇ ਵਿੱਚ ਅੱਲਾਹ ਪਾਕ ਨੇ ਕੋਈ ਇਸ ਤਰ੍ਹਾਂ ਦਾ ਜੀ ਦੇ ਛੜਿਆ ਨਾ ਵੀ ਚੌ ਰਹੀਏ ਜਾਂ ਬੰਦਿਆਂ 'ਚ ਉਹਦਾ ਬਹਿਣ ਉੱਠਣੇ ਉਹਦਾ ਬਾਹਰ ਅਸਰ ਰਸੂ ਕੇ ਉਹਦੀ ਮੁਖਾਲਫਤ ਨਾ ਕਰਿਆ ਕਰੋ, ਉਹਦੀ ਸਪੋਰਟ ਕਰਿਆ ਕਰੋ, ਕਿਉਂਕਿ ਜਦੋਂ ਤੁਸੀਂ ਘਰ ਦਾ ਚੌਰ ਹੀ ਮਾਰੋਗੇ ਨਾ ਤੁਹਾਨੂੰ ਬਾਹਰ ਲੋਕਾਂ ਦੇ ਚੌਰੀਆਂ ਦੀਆਂ ਪੈਂਦਾਂ ਤੇ ਬਹਿਣਾ ਪਏਗਾ। ਇਸ ਤੋਂ ਕਰਕੇ ਆਪਣੇ ਘਰ ਦੇ ਚੌਧਰੀ ਨੂੰ ਸਪੋਰਟ ਕਰੋ, ਉਹਦੇ ਨਾਲ ਖਲੋਵੋ, ਉਹ ਕਿਸੇ ਗੱਲ 'ਚ ਕਮਜ਼ੋਰ ਨਾ ਹੋਵੇ। ਇਸ ਤੋਂ ਕਰਕੇ ਤੁਸੀਂ ਬਾਹਰ ਕਿਸੇ ਦੀਆਂ ਪੈਂਦਾਂ ਤੇ ਬਹਿਣ ਤੋਂ ਬਚ ਸਕਦੇ ਜੀ।